ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਬਹਾਦਰ ਸਿੰਘ ਏਲ ਫੌਲਰ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੇ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਤੇ ਗੱਲ ਕਰਦੇ ਜੀ, ਪਹਿਲਾਂ ਕੱਲ੍ਹ ਵੀ ਗੱਲ ਕੀਤੀ ਸੀਗੀ, ਅਸੀਂ ਖਬਰ ਨੂੰ ਕਵਰ ਕੀਤਾ ਸੀ ਜੱਸੀ ਵਾਲੀ। ਜੱਸੀ ਦੇ ਮਾਂ ਤੇ ਮਾਮੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਬਿਲਕੁਲ ਜੀ, ਕੱਲ ਜਿਹੜਾ ਸੀਗਾ ਜੀ, ਐਕਚੁਅਲੀ ਤਾਂ ਅਰਲੀ ਮਾਰਨਿੰਗ ਇਹ ਦੋਨੋਂ ਜਿਹੜੇ ਸੀ, ਇਹਨਾਂ ਨੂੰ ਲੈ ਕੇ ਪੁਲਿਸ ਟੀਮ ਜਿਹੜੀ ਸੀ ਉਹ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚ ਗਈ ਸੀਗੀ, ਕਿਉਂਕਿ ਦਿੱਲੀ ਤੋਂ ਪੰਜਾਬ ਦੇ ਵਾਸਤੇ ਇਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਚਾਹੀਦਾ ਸੀਗਾ, ਔਰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਜਿਹੜਾ ਮੰਗਿਆ ਗਿਆ ਸੀ, ਉੱਥੇ ਥੋੜਾ ਡਿਲੇ ਹੋ ਗਿਆ ਜੀ ਸਾਰਾ ਕੁਛ, ਔਰ ਸ਼ਾਮੀ ਜਾ ਕੇ ਇਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ, ਜਿਹਦੇ ਤਹਿਤ ਜਿਹੜੀ ਸੰਗਰੂਰ ਡਿਸਟ੍ਰਿਕਟ ਦੀ ਪੁਲਿਸ ਹੈ ਉਹ ਇਹਨਾਂ ਨੂੰ ਲੈ ਕੇ ਪੰਜਾਬ ਪਹੁੰਚੀ। ਉਸ ਟਾਈਮ ਕਿਉਂਕਿ ਰਾਤ ਜਿਹੜੀ ਪੈ ਗਈ ਸੀ, ਇਸ ਕਰਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਹੜਾ ਜੀ ਉਹ ਜਾਊਗਾ, ਔਰ ਉੱਥੇ ਇਹਨਾਂ ਦਾ ਰਿਮਾਂਡ ਜਿਹੜਾ ਜੀ ਉਹ ਲੈ ਕੇ ਇਸ ਸੰਬੰਧੀ ਪੁੱਛਗਿੱਛ ਜਿਹੜੀ ਆ ਉਹ ਸੰਗਰੂਰ ਦੀ ਪੁਲਿਸ ਕਰੂਗੀ। ਜੱਸੀ ਨੇ ਜਿਹਦੇ ਨਾਲ ਵਿਆਹ ਕਰਾਇਆ ਸੀਗਾ ਜੀ, ਸੁਖਵਿੰਦਰ ਉਰਫ ਮਿੱਠੂ, ਜਿਹੜਾ ਉਹਨੇ ਇਹ ਗੱਲ ਜਿਹੜੀ ਜੀ ਉਹ ਕਹੀ ਹੈ ਕਿ ਉਹ ਚਾਹੁੰਦਾ ਹੈ ਕਿ ਜਿਹੜੇ ਜੱਸੀ ਦੇ ਕਾਤਲ ਸੀ ਉਹ ਸਲਾਖਾਂ ਦੇ ਪਿੱਛੇ ਜਿਹੜਾ ਹੋਣ। ਔਰ ਇਸ ਵੇਲੇ IG ਨੇ ਵੈਸੇ ਪਟਿਆਲੇ ਦੇ ਵਿੱਚ, ਪਟਿਆਲਾ ਰੇਂਜ ਦੇ ਅਮਰਦੀਪ ਸਿੰਘ ਰਾਏ ਉਸ ਸਮੇਂ SSP ਸਨ ਸੰਗਰੂਰ ਦੇ ਵਿੱਚ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਛਾਣਬੀਣ ਜਿਹੜੀ ਆ ਉਹ ਹੋਈ ਸੀਗੀ। ਔਰ ਕਿਉਂਕਿ ਜਿਹੜੇ ਜੱਸੀ ਦੀ ਮਾਂ ਤੇ ਉਹਦਾ ਮਾਮਾ ਦੋਨੋਂ ਇਹ ਕੈਨੇਡੀਅਨ ਨਾਗਰਿਕ ਸੀਗੇ, ਜਿਹਦੇ ਕਰਕੇ ਇਹ ਲੰਬਾ ਸਮਾਂ ਜਿਹੜਾ ਜੀ ਉਹ ਲੱਗ ਗਿਆ। ਅਸਲ ਦੇ ਵਿੱਚ ਜਿਹੜੇ ਫੋਨ ਕਾਲ ਦੇ ਰਿਕਾਰਡ ਸੀਗੇ ਜੀ, ਉਹ ਇਹਨਾਂ ਨੂੰ ਜਿਹੜਾ ਸੀਗਾ ਜੀ ਉਹ ਦੋਸ਼ੀ ਗਰਦਾਨਣ ਦੇ ਵਿੱਚ, ਹਾਲਾਂਕਿ ਅਜੇ ਅਦਾਲਤ ਨੇ ਫੈਸਲਾ ਜਿਹੜਾ ਜੀ ਉਹ ਲੈਣਾ ਹੈ ਕਿ ਉਹ ਦੋਸ਼ੀ ਹੈਗੇ ਨੇ ਜਾਂ ਨਹੀਂ, ਪਰ ਉਹਨਾਂ ਦੀ ਹਵਾਲਗੀ ਤੱਕ ਜਿਹੜਾ ਜੀ ਉਹ ਲਿਆਉਣ ਦੇ ਵਾਸਤੇ ਉਹਨਾਂ ਦੇ ਫੋਨ ਕਾਲ ਦਾ ਜਿਹੜਾ ਰਿਕਾਰਡ ਸੀਗਾ ਉਹ ਮੇਨ ਸਬੂਤ ਇਹਦੇ ਵਿੱਚ ਬਣਿਆ। 266 ਦੇ ਕਰੀਬ ਕਾਲਾਂ ਸੀਗੀਆਂ ਜਿਹੜੀਆਂ ਕਿ ਇਹਨਾਂ ਨੇ ਜਿਹੜੇ ਭਾੜੇ ਦੇ ਇੱਥੇ ਹਮਲਾਵਰ ਸੀਗੇ ਉਹਨਾਂ ਦੇ ਨਾਲ ਜਿਹੜਾ ਜੀ ਉਹ ਕੀਤੀਆਂ। ਔਰ ਜਦੋਂ ਇਹਦਾ ਜੱਸੀ ਨੂੰ ਇਹ ਅਗਵਾ ਕਰਕੇ ਲੈ ਗਏ, ਮਿੱਠੂ ਨੂੰ ਤਕਰੀਬਨ ਮਾਰ ਕੇ ਸੁੱਟ ਗਏ ਸੀਗੇ। ਲਾਸਟ ਟਾਈਮ ਦੇ ਉੱਤੇ ਵੀ ਜੱਸੀ ਦੀ ਜਿਹੜੀ ਗੱਲ ਹੈ ਉਹਦੀ ਮਾਂ ਤੇ ਮਾਮੇ ਦੇ ਨਾਲ ਕਰਵਾਈ ਗਈ, ਉਹਨੂੰ ਮਨਾਉਣ ਦੇ ਯਤਨ ਕੀਤੇ ਗਏ, ਪਰ ਜਦੋਂ ਉਹ ਨਾ ਮੰਨੀ ਤਾਂ ਇਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਹੁਣ ਇਹਨੂੰ ਜਿਹੜਾ ਜੀ ਉਹ ਬਿਲੇ ਲਾ ਦਿੱਤਾ ਜਾਵੇ, ਜੋ ਪੁਲਿਸ ਨੇ ਜਿਹੜਾ ਜੀ ਸਾਰਾ ਕੁਝ ਦੱਸਿਆ। ਔਰ ਬਾਕੀ ਕੁਝ ਜਿਹੜਾ ਜੀ ਇਹ ਰਿਮਾਂਡ ਹਾਸਲ ਹੋਣ ਤੋਂ ਬਾਅਦ ਜਿਹੜੀ ਪੁੱਛਗਿੱਛ ਹੋਊਗੀ ਉਹਦੇ ਤੋਂ ਜ਼ਿਆਦਾ ਜਿਹੜੀ ਜੀ ਕਹਾਣੀ ਸਾਹਮਣੇ ਆ ਸਕੂਗੀ। ਇਹਦੇ ਸੰਬੰਧੀ ਜਿਹੜੇ ਗ੍ਰਿਫਤਾਰ ਇੱਥੋਂ ਭਾੜੇ ਦੇ ਕਾਤਲ ਕੀਤੇ ਗਏ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੁਣ ਇਹਨਾਂ ਦੇ ਉੱਤੇ ਉਸੇ ਕੇਸ ਨੂੰ ਨਾਲ ਜਿਹੜਾ ਜੀ ਉਹ ਰਿਲੇਟ ਕਰਕੇ ਸੈਪਰੇਟਲੀ ਕੇਸ ਜਿਹੜਾ ਜੀ ਚੱਲੂਗਾ। ਕਿੰਨੀ ਦੇਰ ਚੱਲੂਗਾ ਇਹਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ, ਪਰ ਅੱਜ ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਪੁਲਿਸ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਤੋਰੂ ਜੀ। ਤੇ ਅੱਗੇ ਆਪਾਂ ਟਕਸਾਲੀ ਆਗੂਆਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਟਕਸਾਲੀ ਅਕਾਲੀ ਦਲ ਬਣਾਏ ਆ, ਉਹਨਾਂ ਨੇ ਬਾਦਲ ਕੇ ਬਹੁਤ ਗੰਭੀਰ ਦੋਸ਼ ਲਾਏ। ਐਕਚੁਅਲੀ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਵੇਂ ਕਿਹਾ ਸੀਗਾ ਕਿ ਜਿੰਨੀ ਦੇਰ ਉਹ ਪ੍ਰਧਾਨ ਨੇ ਉਹ ਤਾਂ ਦੁਬਾਰਾ ਇਹਨਾਂ ਨੂੰ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਹੋਣ ਦਿੰਦੇ। ਇਹਦੇ ਤੋਂ ਜਿਹੜਾ ਜੀ ਗੁੱਸੇ ਦੇ ਵਿੱਚ ਆਏ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੇ ਸਾਥੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜੀ ਕੁਝ ਫੋਟੋਆਂ ਜਿਹੜੀਆਂ ਉਹ ਪ੍ਰੈਸ ਵਾਸਤੇ ਜਾਰੀ ਕੀਤੀਆਂ। ਹਾਲਾਂਕਿ ਇਹ ਫੋਟੋਆਂ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਚਰਚਿਤ ਨੇ, ਜਿਹਦੇ ਵਿੱਚ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਜਿਹੜਾ ਜੀ ਉਹ ਇੱਕ ਦੂਜੇ ਦੇ
ਨਾਲ ਜਿਹੜਾ ਜੀ ਉਹ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਇਹਨਾਂ ਫੋਟੋਆਂ ਦੇ ਵਿੱਚ ਜਿਹੜਾ ਜੀ ਉਹ ਵੇਖੇ ਜਾ ਸਕਦੇ ਆ। ਉਹਨਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਤੇ ਮਨਮੋਹਨ ਸਿੰਘ ਸਠਿਆਲਾ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜਾ ਜੀ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮੁੱਦਿਆਂ ਦੇ ਉੱਤੇ ਆਧਾਰਿਤ ਖੁੱਲੀ ਬਹਿਸ ਦੀ ਚੁਣੌਤੀ ਜਿਹੜੀ ਜੀ ਉਹ ਦਿੱਤੀ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਜੇ ਲੰਬੀ ਤੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਚੋਣ ਨਾ ਲੜਦੇ ਤੇ ਜਲਾਲਾਬਾਦ ਤੋਂ ਰਵਨੀਤ ਸਿੰਘ ਬਿੱਟੂ ਚੋਣ ਨਾ ਲੜਦਾ ਤੇ ਇਹ ਦੋਨੋਂ ਸੀਟਾਂ ਜਿਹੜੀਆਂ ਜੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਹਾਰ ਜਾਣੀਆਂ ਸੀ। ਉਹਨਾਂ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਹੋਰੀ ਸੱਚੇ ਨੇ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਆ ਕੇ ਇੱਕ ਵਾਰੀ ਕਹਿ ਦੇਣ ਕਿ ਵਿਧਾਨ ਸਭਾ ਦੀਆਂ 2017 ਦੇ ਦੌਰਾਨ ਉਹਨਾਂ ਦੀ ਅਮਰਿੰਦਰ ਸਿੰਘ ਦੇ ਨਾਲ ਕੋਈ ਡੀਲ ਨਹੀਂ ਸੀ ਹੋਈ ਤੇ ਉਹ ਇਹਨੂੰ ਜਿਹੜਾ ਜੀ ਉਹ ਮੰਨ ਲੈਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਦਰਬਾਰ ਸਾਹਿਬ ਆ ਕੇ ਇਹ ਵੀ ਕਹਿ ਦੇਣ ਕਿ ਡੇਰਾ ਮੁਖੀ ਜਿਹੜਾ ਸਰਸੇ ਵਾਲਾ ਸੀਗਾ ਉਹਦੇ ਨਾਲ ਉਹਨਾਂ ਨੇ ਕੋਈ ਡੀਲ ਨਹੀਂ ਸੀ ਕੀਤੀ। ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਇਹਨਾਂ ਦਾ ਅੰਦਰ ਖਾਤੇ ਜਿਹੜਾ ਸਮਝੌਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਤੇ ਡੇਰਾ ਮੁਖੀ ਦੇ ਨਾਲ ਜਿਹੜਾ ਜੀ ਉਹ ਹੋਇਆ ਸੀਗਾ। ਉਹਨਾਂ ਨੇ ਜਿਹੜਾ ਜੀ ਇਹ ਵੀ ਗੱਲ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਹਨਾਂ ਨੇ ਇਹ ਕਹੀ ਕਿ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਆਪਣੇ ਵਿਧਾਇਕ 40 ਦੇ ਕਰੀਬ ਸੀ ਜਿਨ੍ਹਾਂ ਨੇ ਚਿੱਠੀ ਲਿਖ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਦੇ ਦੋਸ਼ਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਵਾਸਤੇ ਲਿਖ ਕੇ ਕਿਹਾ ਸੀਗਾ। ਇਹਦੇ ਬਾਵਜੂਦ ਜਿਹੜੇ ਜੀ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੀਆਂ ਜੀ ਚੀਜ਼ਾਂ ਸਿੱਧ ਕਰਦੀਆਂ ਨੇ ਕਿ ਦੋਨੋਂ ਜਿਹੜੇ ਉਹ ਆਪਸ ਦੇ ਵਿੱਚ ਮਿਲੇ ਹੋਏ ਆ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਨੂੰ ਕਾਂਗਰਸ ਦੀ ਟੀਮ ਦੱਸ ਰਿਹਾ, ਕਹਿੰਦੇ ਕਿ ਗੁਰਦੁਆਰੇ ਆ ਕੇ ਉਹ ਸਹੁੰ ਜਿਹੜੀ ਜੀ ਉਹ ਖਾ ਲੈਣ ਕਿ ਉਹਨਾਂ ਦੀ ਕਾਂਗਰਸ ਦੇ ਨਾਲ ਡੀਲ ਜਿਹੜੀ ਜੀ ਉਹ ਨਹੀਂ ਹੋਈ ਤੇ ਉਹ ਪਾਸੇ ਹਟ ਜਾਣਗੇ ਸਿਆਸਤ ਆਉਣਗੇ ਤਾਂ ਕਿਹੜੀ ਚੀਜ਼ ਦੀ ਵੈਸੇ ਸਹੁੰ ਖਾਣਗੇ ਉਹ। ਤੇ ਅੱਗੇ ਆਪਾਂ ਡਰੱਗ ਜਿਹੜੇ ਸਮਗਲਰ ਹੈਗੇ ਆ ਉਹਨਾਂ ਦੀ ਗੱਲ ਕਰੀਏ ਤਾਂ ਵਿਦੇਸ਼ ਰਹਿੰਦੇ ਆ ਜਿਹੜੇ ਉਹਨਾਂ ਦੇ ਉੱਤੇ ਸਖਤ ਹੋਈਆਂ ਜੇ ਅਦਾਲਤਾਂ। ਐਕਚੁਅਲੀ ਜੀ ਜਿਹੜੀ ਹਾਈ ਕੋਰਟ ਦੇ ਵਿੱਚ ਚੱਲ ਰਹੀ ਜਿਹੜੀ ਕਾਰਵਾਈ ਆ ਡਰੱਗ ਸੰਬੰਧੀ ਇਹਦੇ ਲਈ ਸਰਕਾਰ ਕਿੰਨੀ ਗੰਭੀਰ ਆ ਇਹਦੀ ਗੱਲ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਵੀ ਉਹ ਲਾ ਸਕਦੇ ਹੋ ਕਿ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਅਦਾਲਤ ਤੋਂ ਬਾਹਰ ਆ ਕੇ ਜਦੋਂ ਇਹ ਸੁਣਵਾਈ ਸੀਗੀ ਤਾਂ ਇਹ ਗੱਲ ਆਖੀ ਕਿ ਅਜੇ ਅਸੀਂ ਇਹ ਫੈਸਲਾ ਨਹੀਂ ਕਰ ਸਕੇ ਕਿ ਕਿਹੜਾ ਮਾਮਲਾ ਪਹਿਲਾਂ ਖੋਲ੍ਹਿਆ ਜਾਵੇ। 3 ਮਾਮਲੇ ਜਿਹੜੇ ਜੀ ਉਹ ਅਹਿਮ ਹਾਈ ਕੋਰਟ ਦੇ ਵਿੱਚ ਜਿਹੜੇ ਜੀ ਉਹ ਖੁੱਲ੍ਹਣ ਵਾਲੇ ਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਨੇ ਤੇ ਉਹਨਾਂ ਦੇ ਨਾਲ ਜਸਟਿਸ ਜਿਹੜੇ ਅਰੁਣ ਪੱਲੀ ਨੇ ਉਹਨਾਂ ਦੇ ਬੈਂਚ ਨੇ ਇਹ ਗੱਲ ਕਹੀ ਕਿ ਮਨੀ ਲਾਂਡਰਿੰਗ ਦੇ ਛੋਟੇ ਮਾਮਲਿਆਂ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਬੇਵਜ੍ਹਾ ਲੰਮੇ ਸਮੇਂ ਤੱਕ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਾ ਰੱਖਿਆ ਜਾਵੇ। ਦੂਸਰਾ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਇਹ ਗੱਲ ਪੁੱਛੀ ਗਈ ਕਿ ਕੈਨੇਡਾ ਦੇ ਵਿੱਚ ਰਹਿੰਦੇ 3 ਭਾਰਤੀ ਭਗੌੜੇ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੀ ਹਵਾਲਗੀ ਦੇ ਉੱਤੇ ਜਿਹੜੇ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਜਿਹੜੀ ਹੈ ਜੀ ਉਹ 22 ਫਰਵਰੀ ਤੱਕ ਇਹਨਾਂ ਦੀ ਹਵਾਲਗੀ ਦੇ ਉੱਤੇ ਸਟੇਟਸ ਰਿਪੋਰਟ ਅਦਾਲਤ ਦੇ ਵਿੱਚ ਦਾਇਰ ਕਰੇ। ਇਹ ਗੱਲ ਆਖੀ ਗਈ ਅਦਾਲਤ ਦੇ ਵਿੱਚ ਕਿ ਵਿਦੇਸ਼ 'ਚ ਵਸੇ ਡਰੱਗ ਸਮਗਲਰ ਜਿਹੜੀ ਭਗੌੜੇ ਐਲਾਨੇ ਜਾ ਚੁੱਕੇ ਨੇ ਉਹਨਾਂ ਦੀ ਚੱਲ ਜਾਇਦਾਦ ਨੂੰ ਜ਼ਬਤ ਕੀਤੇ ਜਾਣ ਦੇ ਆਦੇਸ਼ ਜਾਰੀ ਜਿਹੜੇ ਵੀ ਉਹ ਕੀਤੇ ਗਏ ਨੇ। ਇਹ ਵੀ ਕਿਹਾ ਗਿਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਨਸ਼ੇ ਦੇ ਸਰਗਣਿਆਂ ਨੂੰ ਭਾਰਤ ਦੇ ਹਵਾਲੇ ਕਰਕੇ ਉਹਨਾਂ ਤੇ ਮਾਮਲਾ ਜਿਹੜਾ ਜੀ ਉਹ ਚਲਾਇਆ ਜਾਣਾ ਚਾਹੀਦਾ। ਰਣਜੀਤ ਸਿੰਘ ਉਰਫ ਦਾਰਾ ਮਠੱਡਾ, ਹਰਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਤੇ ਉਹਨਾਂ ਨੂੰ ਭਾਰਤ ਵਾਪਸ ਲਿਆਂਦੇ ਜਾਣ ਲਈ ਜਿਹੜੇ ਸਟੈਪ ਲਏ ਗਏ ਆ ਇਹਦਾ ਜਵਾਬ ਦਿੰਦਿਆਂ ਹੋਇਆ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੇ ਵਕੀਲ ਨੇ ਇਹ ਕਿਹਾ ਜੀ ਕਿ ਤਿੰਨਾਂ ਨੂੰ ਭਗੌੜਾ ਐਲਾਨੇ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਇੱਥੇ ਚੱਲ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਹਨੂੰ ਜ਼ਬਤ ਕੀਤੇ ਜਾਣ ਦੀ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਅਜੇ ਤੱਕ ਜਿਹੜੀ ਜੀ ਉਹ ਕੀਤੀ ਗਈ। ਅਦਾਲਤ ਨੇ ਪੁੱਛਿਆ ਕਿ ਕਿਉਂ ਨਹੀਂ ਕੀਤੀ ਗਈ ਔਰ ਅਦਾਲਤ ਨੂੰ ਇਹ ਵੀ ਜਿਹੜਾ ਦੱਸਿਆ ਗਿਆ ਕਿ ਕੈਨੇਡਾ ਦੇ ਵਿੱਚ ਰਹਿੰਦੇ ਇਹਨਾਂ ਡਰੱਗ ਸਮਗਲਰਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਪਰ ਉਸ ਤੋਂ ਬਾਅਦ ਉਹਨਾਂ ਦੀ ਹਵਾਲਗੀ ਕਰਾਉਣ ਲਈ ਕੋਈ ਸਟੈਪ ਨਹੀਂ ਲਏ ਗਏ। ਇਹਦੇ ਵਿੱਚ DRI ਦੀ ਝਾੜ ਝੰਬ ਜਿਹੜੀ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਜੀ ਉਹ ਕੀਤੀ ਔਰ ਇਹ ਵੀ ਕਿਹਾ ਕਿ ਅਗਲੇ 4 ਹਫ਼ਤਿਆਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਵਿੱਚ ਹਵਾਲਗੀ ਸਮਝੌਤੇ ਦੀ ਵਰਤੋਂ ਕਰਕੇ ਤਿੰਨਾਂ ਨੂੰ ਭਾਰਤ ਲਿਆਉਣ ਦਾ ਯਤਨ ਜਿਹੜਾ ਜੀ ਉਹ ਕੀਤਾ ਜਾਵੇ ਔਰ ਅਦਾਲਤ ਨੂੰ ਦੱਸਿਆ ਜਾਵੇ ਕਿ ਇਹਦੇ ਵਿੱਚ ਕੀ ਸਟੈਪ ਜਿਹੜੇ ਆ ਜੀ ਉਹ ਲਏ ਗਏ ਆ।
ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਇਹਨਾਂ ਤਿੰਨਾਂ ਦੀ ਹਵਾਲਗੀ ਦੇ ਵਿੱਚ ਸਹਾਇਤਾ ਕਰਨ ਦੇ ਆਦੇਸ਼ ਜਿਹੜੇ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਆ। ਹੁਣ ਇਹ ਦੱਸਣਾ ਪਊਗਾ ਜੀ ਜਿਹੜਾ ਜੀ ਫਰਵਰੀ ਦੀ 22 ਤੱਕ ਕਿ ਇਹਦੇ ਅਗਲਾ ਸਟੈਪ ਜਿਹੜਾ ਜੀ ਉਹ ਕੀ ਲਿਆ ਗਿਆ, ਕਿਉਂਕਿ ਮਹਿਜ਼ ਜਿਹੜਾ ਸੀਗਾ ਜੀ ਵਾਰੰਟ ਜਾਰੀ ਕਰਨ ਤੋਂ ਬਾਅਦ ਇਹ ਏਜੰਸੀਆਂ ਜਿਹੜੀਆਂ ਜੀ ਉਹ ਸੁੱਤੀਆਂ ਹੀ ਰਹੀਆਂ ਨੇ ਔਰ ਉਹਨਾਂ ਨੇ ਅਗਲੇ ਸਟੈਪ ਜਿਹੜੇ ਜੀ ਉਹ ਨਹੀਂ ਲਏ ਜੀ। ਕਈ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੋ ਰਿਹਾ ਜੀ। ਤੇ ਅੱਗੇ ਜਿਹੜਾ CBI ਦੇ ਰਗੜੇ ਝਗੜੇ ਸੀਗੇ ਉਹਨਾਂ ਦਾ ਕੀ ਮੁਖੀ ਦੀ ਚੋਣ ਹੋ ਗਈ? ਐਕਚੁਅਲੀ ਇਹ ਮਾਮਲਾ ਜਿਹੜਾ ਜੀ ਉਹ ਹਾਲ ਦੀ ਘੜੀ ਲਮਕ ਰਿਹਾ ਜਿਹੜਾ ਜੀ ਉਹ ਪ੍ਰਤੀਤ ਹੁੰਦਾ, ਕਿਉਂਕਿ ਸੁਪਰੀਮ ਕੋਰਟ ਦਾ ਇਹਦੇ ਉੱਤੇ ਜਿਹੜਾ ਜੀ ਉਹ ਡੰਡਾ ਹੈ। ਨਹੀਂ ਤਾਂ ਹੁਣ ਤੱਕ ਤਾਂ ਜਿਹੜੀ ਸਰਕਾਰ ਨੇ ਇਹ ਲਾ ਦੇਣਾ ਸੀਗਾ। ਜਿਹੜੀ ਉੱਚ ਤਾਕਤੀ ਕਮੇਟੀ ਆ ਜਿਹਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੁੰਦੇ ਨੇ, ਪ੍ਰਧਾਨ ਮੰਤਰੀ ਹੁੰਦੇ ਨੇ ਤੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਨੇ, ਇਹ ਤਿੰਨ ਜਿਹੜੇ ਮੈਂਬਰ ਨੇ ਜੀ ਉਹ ਇਹਦਾ ਫੈਸਲਾ ਕਰਦੇ ਆ। CBI ਦੇ ਨਵੇਂ ਮੁਖੀ ਦੇ ਨਾਂ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਸਕਿਆ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ। ਪ੍ਰਧਾਨ ਮੰਤਰੀ ਉਹਨਾਂ ਦੀ ਅਗਵਾਈ ਹੇਠਲੀ ਕਮੇਟੀ ਦੇ ਵਿੱਚ ਬੈਠਕ ਹੋਈ ਪਰ ਕੋਈ ਨਾਮ ਤੈਅ ਨਹੀਂ ਹੋ ਸਕਿਆ, ਬੇਸਿੱਟਾ ਰਹੀ। ਜਿਹੜੇ ਡਿਜ਼ਰਵਿੰਗ ਨੇ ਦੀ ਆਫੀਸਰ ਉਹਨਾਂ ਦੀ ਸੂਚੀ ਦੇ ਨਾਲ ਉਹਨਾਂ ਦੇ ਜਿਹੜੇ ਦਸਤਾਵੇਜ਼ ਸੀ ਉਹ ਕਮੇਟੀ ਦੇ ਮੈਂਬਰਾਂ ਦੇ ਨਾਲ ਸਾਂਝਾ ਕੀਤਾ ਗਿਆ ਪਰ ਕਿਸੇ ਨਾਮ ਦੇ ਬਾਰੇ ਫੈਸਲਾ ਨਹੀਂ ਹੋ ਸਕਿਆ। ਇਹ ਕਿਹਾ ਜਾ ਰਿਹਾ ਜੀ ਕਿ CBI ਦਾ ਮੁਖੀ ਚੁਣਨ ਲਈ ਕਮੇਟੀ ਦੇ ਵੱਲੋਂ ਅਗਲੀ ਬੈਠਕ ਕੀਤੀ ਜਾਊਗੀ। ਜਦੋਂ ਅਲੋਕ ਵਰਮਾ ਨੂੰ ਇਸੇ ਮਹੀਨੇ ਜਿਹੜਾ ਜੀ ਹਟਾ ਦਿੱਤਾ ਗਿਆ ਸੀਗਾ ਤੇ CBI ਦੇ ਮੁਖੀ ਦਾ ਅਹੁਦਾ ਖਾਲੀ ਹੋ ਗਿਆ। ਬੈਠਕ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਚੀਫ ਜਸਟਿਸ ਰੰਜਨ ਗੋਗੋਈ ਤੇ ਕਾਂਗਰਸ ਦੇ ਲੋਕ ਸਭਾ ਦੇ ਵਿੱਚ ਆਗੂ ਮਲਕਰਜਨ ਖੜਗੇ ਜਿਹੜੇ ਜੀ ਉਹ ਹਾਜ਼ਰ ਸੀਗੇ। ਖੜਗੇ ਨੇ ਜਿਹੜਾ ਜੀ ਪ੍ਰੈਸ ਦੇ ਨਾਲ ਜਿਹੜਾ ਉਹ ਗੱਲ ਕਰਦਿਆਂ ਹੋਇਆ ਇਹ ਕਿਹਾ ਕਿ ਅਧਿਕਾਰੀਆਂ ਦੇ ਨਾਮ ਉਹਨਾਂ ਨਾਲ ਸਾਂਝੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਨਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਤਾਂ ਹੋਇਆ ਪਰ ਉਹਨਾਂ ਦੇ ਜਿਹੜੇ ਕੈਰੀਅਰ ਵੇਰਵਿਆਂ ਤੇ ਤਜਰਬਿਆਂ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਚੀਫ ਜਸਟਿਸ ਨੇ ਸਾਰੇ ਜਿਹੜੇ ਵੇਰਵੇ ਆ ਉਹ ਪ੍ਰਦਾਨ ਕਰਨ ਦੇ ਵਾਸਤੇ ਕਿਹਾ, ਜਿਹਦੇ ਕਰਕੇ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਦੇ ਵਿੱਚ ਹੀ ਜਿਹੜਾ ਜੀ ਉਹ ਕੋਈ ਫੈਸਲਾ ਲਿਆ ਜਾ ਸਕੂਗਾ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਦੇ ਵਿੱਚ ਗੁਜਰਾਤ ਕਾਡਰ ਦੇ IPS ਅਧਿਕਾਰੀ ਰਕੇਸ਼ ਅਸਥਾਨਾ ਦੇ ਨਾਲ ਖਬਰਨ ਤੋਂ ਬਾਅਦ ਕਮੇਟੀ ਨੇ 10 ਜਨਵਰੀ ਨੂੰ ਅਲੋਕ ਵਰਮਾ ਨੂੰ ਹਟਾ ਦਿੱਤਾ ਸੀਗਾ। ਵਰਮਾ ਤੇ ਅਸਥਾਨਾ ਨੇ ਇੱਕ ਦੂਜੇ ਦੇ ਉੱਤੇ ਭ੍ਰਿਸ਼ਟਾਚਾਰ ਦੇ ਜਿਹੜੇ ਜੀ ਉਹ ਦੋਸ਼ ਲਾਏ ਸੀ ਔਰ CBI ਜਿਹੜੀ ਜਾਂਚ ਏਜੰਸੀ ਆ ਉਹ ਪਹਿਲੀ ਵਾਰੀ ਏਡੇ ਵੱਡੇ ਵਿਵਾਦਾਂ ਦੇ ਵਿੱਚ ਘਿਰ ਗਈ ਸੀ ਤੇ ਸਰਕਾਰ ਨੇ ਜਿਹੜਾ ਸੀ ਉਹਦੇ ਮੁਖੀ ਨੂੰ ਜਬਰੀ ਛੁੱਟੀ ਦੇ ਉੱਤੇ ਭੇਜ ਕੇ ਅੱਧੀ ਰਾਤ ਜਿਹੜਾ ਸੀ ਦਫ਼ਤਰਾਂ ਦੇ ਜਿੰਦਰੇ ਬਦਲੇ ਸੀ ਔਰ ਉੱਥੋਂ ਫਾਈਲਾਂ ਰਿਮੂਵ ਕਰਾਈਆਂ ਸੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਬਠਿੰਡਾ ਦੀ ਪੁਲਿਸ ਦੀ ਤੇ ਲੰਮੇ ਹੱਥ ਫਿਰ ਚਰਚਿਤ ਹੋਏ ਜੀ। ਇਹ ਆ ਕਿ ਕੋਈ ਵੀ ਜਿਹੜਾ ਇੰਸਪੈਕਟਰ ਦੂਜੇ ਥਾਣੇ ਦੇ ਵਿੱਚ ਜਾ ਕੇ ਦਖਲ ਅੰਦਾਜ਼ੀ ਕਿਵੇਂ ਕਰ ਲੈਂਦਾ ਕੋਈ ਪੁੱਛਣ ਵਾਲਾ ਨਹੀਂ। ਇਹ ਬਠਿੰਡੇ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਉਹ ਸਾਹਮਣੇ ਆਇਆ ਜਿੱਥੇ ਕਿ ਲੋਕ ਜਿਹੜੇ ਨੇ ਉਹ ਇੱਕ ਨੌਜਵਾਨ ਦੇ ਕੀਤੇ ਗਏ ਕੁਟਾਪੇ ਨੂੰ ਲੈ ਕੇ ਇਸ ਵੇਲੇ ਸਵਾਲ ਖੜੇ ਜਿਹੜਾ ਉਹ ਕਰ ਰਹੇ ਆ। ਮਾਨਸਾ ਪੁਲਿਸ ਦਾ ਇੱਕ ਇੰਸਪੈਕਟਰ ਬਠਿੰਡਾ ਡਿਸਟ੍ਰਿਕਟ ਦੇ ਥਾਣਾ ਫੂਲ ਦੇ ਵਿੱਚ ਜਾ ਕੇ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਦਾ ਔਰ ਉਹ ਨੌਜਵਾਨ ਇਸ ਵੇਲੇ ਜਿਹੜਾ ਜੀ ਹਸਪੀਟਲ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਿਆ ਦਾ ਜਿਹੜਾ ਜੱਦੀ ਪਿੰਡ ਆ ਮਹਿਰਾਜ ਉਹਦੇ ਉੱਥੇ ਪਿਪਲੀ ਦਾ 21 ਸਾਲਾਂ ਦਾ ਜਿਹੜਾ ਜੀ ਮੁੰਡਾ ਹੈ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇੱਕ ਮਿਸ ਕਾਲ ਤੋਂ ਇਹ ਮਾਮਲਾ ਇਸ ਹੱਦ ਤੱਕ ਵਧਿਆ ਕਿ ਜਿਹੜਾ ਇੰਸਪੈਕਟਰ ਬਲਜੀਤ ਸਿੰਘ ਹੈ ਉਹਨੇ ਜਿਹੜਾ ਸੀ ਸ਼ਿਕਾਇਤ ਦਰਜ ਕਰਾਈ ਤੇ ਪੁਲਿਸ ਨੇ ਪੰਚਾਇਤ ਤੱਕ ਪਹੁੰਚ ਕੀਤੀ। ਪੰਚਾਇਤ ਨੇ ਪੁਲਿਸ ਦੇ ਕਹੇ ਦੇ ਉੱਤੇ ਇਹ ਜਿਹੜਾ ਮੁੰਡਾ ਸੀਗਾ ਇਹਨੂੰ ਲਿਜਾ ਕੇ ਪੁਲਿਸ ਦੇ ਕੋਲੇ ਪੇਸ਼ ਕੀਤਾ ਕਿ ਉਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕਰਨੀ ਆ ਉਹ ਕਰ ਲਵੇ। ਇਹਦੇ ਦੌਰਾਨ ਜਿਹੜਾ ਮਾਨਸਾ ਪੁਲਿਸ ਦੇ ਵਿੱਚ ਤਾਇਨਾਤ ਇੱਕ ਇੰਸਪੈਕਟਰ ਸੀਗਾ ਜੀ ਉਹ ਖੁਦ ਪਹੁੰਚ ਜਾਂਦਾ ਜਿਹੜਾ ਥਾਣਾ ਫੂਲ ਦੇ ਵਿੱਚ ਤੇ ਉੱਥੇ ਜਾ ਕੇ ਆਪਣੇ ਨਾਲ ਜਿਹੜੇ ਇੱਥੋਂ ਕੋਈ ਲੈ ਕੇ ਗਿਆ ਬੰਦੇ ਉਹਨਾਂ ਨੇ ਜਿਹੜਾ ਸੀਗਾ ਜੀ ਇਸ ਨੌਜਵਾਨ ਨੂੰ ਇੰਨੇ ਬੁਰੇ ਤਰੀਕੇ ਨਾਲ ਕੁਟਾਪਾ ਜਿਹੜਾ ਜੀ ਉਹ ਲਾਇਆ ਕਿ ਉਹ ਜਿਹੜਾ ਸੀਗਾ ਉਹਦੇ ਸੱਟਾਂ ਦੀ ਵਜ੍ਹਾ ਕਰਕੇ ਇਸ ਵੇਲੇ ਉਹ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੈ। ਜਿਹੜੀ ਪਿੰਡ ਪਿਪਲੀ ਦੀ ਪੰਚਾਇਤ ਆ ਜਿਹੜੀ ਕਿ ਇਸ ਮੁੰਡੇ ਨੂੰ ਪੇਸ਼ ਕਰਾਉਣ ਦੇ ਵਾਸਤੇ ਲੈ ਕੇ ਗਈ ਸੀ ਪੁਲਿਸ ਦੇ ਕੋਲੇ ਉਹ ਇਸ ਗੱਲੋਂ ਗੁੱਸੇ ਦੇ ਵਿੱਚ ਆ ਜੀ ਕਿ ਬਾਹਰਲੇ ਡਿਸਟ੍ਰਿਕਟ ਦੇ ਇੰਸਪੈਕਟਰ ਨੇ ਪੰਚਾਇਤ ਦਾ ਭਰੋਸਾ ਤੋੜ ਕੇ ਮੁੰਡੇ ਦੀ ਕੁੱਟਮਾਰ ਜਿਹੜੀ ਆ ਜੀ ਉਹ ਕੀਤੀ ਹੈ। ਇਹ ਮਾਮਲਾ ਭਖ ਪਿਆ ਜੀ। ਮੁੰਡੇ ਦਾ ਪਿਓ ਜਿਹੜਾ ਉਹ ਪਾਵਰਕਾਮ ਦਾ ਮੁਲਾਜ਼ਮ ਹੈ। ਭਾਰਤੀ ਕਿਸਾਨ ਯੂਨੀਅਨ ਇਹਨਾਂ ਦੇ ਨਾਲ ਜਿਹੜੀ ਜੀ ਉਹ ਰਲ ਗਈ ਆ। ਪੰਚਾਇਤ ਆਧਾਰਿਤ ਐਕਸ਼ਨ ਕਮੇਟੀ ਬਣ ਗਈ ਆ
ਔਰ ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ 28 ਜਨਵਰੀ ਤੱਕ ਜੇ ਥਾਣਾ ਫੂਲ ਨੇ ਜਿਹੜਾ ਜੀ ਉਹ ਇੰਸਪੈਕਟਰ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ 29 ਤੋਂ ਜਿਹੜਾ ਉਹ ਆਪਣਾ ਸੰਘਰਸ਼ ਜਿਹੜਾ ਜੀ ਉਹ ਵਿੱਢਣਗੇ ਏਰੀਏ ਦੇ ਵਿੱਚ। ਇੰਸਪੈਕਟਰ ਜਿਹੜਾ ਜੀ ਉਹ ਇਹ ਕਹਿੰਦਾ ਕਿ ਮੈਂ ਜਿਹੜਾ ਜੀ ਦਰਖਾਸਤ ਤਾਂ ਮੈਂ ਦਿੱਤੀ ਸੀ ਥਾਣਾ ਫੂਲ ਦੇ ਵਿੱਚ। ਉਹਨੇ ਇਹ ਵੀ ਕਿਹਾ ਕਿ ਉਹਨੇ ਕੋਈ ਕਿਸੇ ਦੀ ਕੁੱਟਮਾਰ ਜਿਹੜੀ ਜੀ ਉਹ ਨਹੀਂ ਕੀਤੀ, ਨਾ ਉੱਥੇ ਜਿਹੜਾ ਜੀ ਉਹ ਗਿਆ। ਜਦੋਂ ਕਿ ਦੂਜੇ ਪਾਸੇ ਜਿਹੜਾ ਥਾਣਾ ਫੂਲ ਦਾ ਹੈਗਾ ਜੀ SHO ਉਹ ਇਹ ਕਹਿੰਦਾ ਜੀ ਕਿ ਇੰਸਪੈਕਟਰ ਜਿਹੜਾ ਬਲਜੀਤ ਸਿੰਘ ਸੀਗਾ ਜੀ ਉਹਨੇ ਆ ਕੇ ਸਿਰਫ ਥੱਪੜ ਹੀ ਮਾਰੇ ਸੀਗੇ ਮੁੰਡੇ ਨੂੰ, ਇੰਨੀ ਕੁੱਟਮਾਰ ਨਹੀਂ ਜਿੰਨੀ ਕਿ ਉਹ ਕਹਿ ਰਿਹਾ, ਔਰ ਹਸਪੀਟਲ ਦੇ ਵਿੱਚ ਦਾਖਲ। ਇਸ ਕਿਸਮ ਦੇ ਨਾਲ ਜਿਹੜੀ ਖਾਕੀ ਆ ਜੀ ਉਹ ਸਾਰੇ ਨਿਯਮ ਕਾਨੂੰਨ ਜਿਹੜੇ ਆ ਉਹ ਛਿੱਕੇ ਟੰਗ ਦਿੰਦੀ ਆ ਇੱਕ ਗੱਲ ਤੋਂ। ਉਹਦੀ ਇਹ ਮਿਸਾਲ ਹੈ। ਇਹ ਕੌਣ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ, ਅਣਮਨੁੱਖੀ ਕੁੱਟਮਾਰ। ਤੇ ਅੱਗੇ ਆਪਣੇ ਦਰਬਾਰ ਸਾਹਿਬ 'ਚ ਅਖੰਡ ਪਾਠ ਬੁੱਕ ਨਾ ਕਰਨ ਦੀ ਸ਼ਿਕਾਇਤ ਹੋਈ। ਇਹ ਬੜੀ ਆਪਣੇ ਆਪ ਦੇ ਵਿੱਚ ਜਿਹੜੀ ਜੀ ਇੱਕ ਇੰਟਰਸਟਿੰਗ ਵੀ ਹੈ, ਪਰ ਜਿਵੇਂ ਕਹਿੰਦੇ ਕਿ ਕਬਜ਼ਾ ਸਾਡਾ ਨਹੀਂ ਹੈਗਾ, ਬਾਦਲ ਪਰਿਵਾਰ ਜਿਹੜਾ ਜੀ ਉਹ ਕਹਿੰਦਾ ਕਿ ਕਬਜ਼ਾ ਕਿਵੇਂ ਆ, ਇਹ ਉਹਦੀ ਜਿਹੜੀ ਜੀ ਉਹ ਕਹਾਣੀ ਆ। ਜਦੋਂ ਐਕਚੁਅਲੀ ਜਿਹੜਾ ਜੀ ਧਰਮ ਯੁੱਧ ਮੋਰਚਾ ਚੱਲਦਾ ਸੀ ਤਾਂ ਉਹਦੇ ਵਿੱਚ ਜਿਹੜੀਆਂ ਪ੍ਰਮੁੱਖ ਮੰਗਾਂ ਸੀਗੀ, ਇੱਕ ਮੰਗ ਉਹਦੇ ਵਿੱਚ ਇਹ ਵੀ ਸੀ ਕਿ ਇੱਥੇ ਟਰਾਂਸਮੀਟਰ ਲਾਇਆ ਜਾਵੇ, ਅਸੀਂ ਗੁਰਬਾਣੀ ਜਿਹੜੀ ਜੀ ਉਹ ਟੈਲੀਕਾਸਟ ਕਰਨੀ ਆ। ਹੁਣ ਸਾਰੇ ਚੈਨਲ ਜਿਹੜੇ ਆ ਜੀ ਉਹ ਟੈਲੀਕਾਸਟ ਕਰਨ ਦਾ ਅਧਿਕਾਰ ਮੰਗਦੇ ਆ, ਪਰ ਕਿਹਨੂੰ ਮਿਲਿਆ ਹੋਇਆ ਇਹ ਸਭ ਨੂੰ ਜਿਹੜਾ ਜੀ ਉਹ ਪਤਾ। ਇੱਥੋਂ ਤੱਕ ਹੀ ਅਧਿਕਾਰ ਤੱਕ ਹੀ ਜਿਹੜਾ ਜੀ ਉਹ ਸੀਮਤ ਨਿਗਾ। ਇੱਥੇ ਅਕਾਲ ਤਖਤ ਦੇ ਨਾਲ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜਿਹੜਾ ਜੀ ਬਣਿਆ ਹੋਇਆ, ਉੱਥੇ ਜਿਹੜੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਨੇ, ਉਹਨਾਂ ਦੇ ਅਗਵਾਈ ਵਾਲਾ ਮਨੁੱਖੀ ਅਧਿਕਾਰ ਸੰਗਠਨ ਹੈ ਜੀ, ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਚਿੱਠੀ ਦੇ ਕੇ ਇਹ ਸ਼ਿਕਾਇਤ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਸਥਿਤ ਜਿਹੜਾ ਇਹ ਗੁਰਦੁਆਰਾ ਹੈ ਬਾਬਾ ਗੁਰਬਖਸ਼ ਸਿੰਘ, ਇੱਥੇ ਬਾਦਲ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਦਾ ਅਖੰਡ ਪਾਠ ਜਿਹੜਾ ਜੀ ਉਹ ਬੁੱਕ ਨਹੀਂ ਕੀਤਾ ਜਾ ਰਿਹਾ। ਔਰ ਇਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਕਿ ਅਕਾਲ ਤਖਤ ਜਿਹੜਾ ਜੀ ਉਹ ਲੋੜੀਂਦੀ ਕਾਰਵਾਈ ਕਰੇ। ਇਹ ਜਿਹੜੀ ਚਿੱਠੀ ਆ ਸਰਬਜੀਤ ਸਿੰਘ ਵੇਰ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਅਕਾਲ ਤਖਤ ਸੈਕਟਰੀਏਟ ਦੇ ਵਿੱਚ ਜਾ ਕੇ ਜਿਹੜੀ ਜੀ ਉਹ ਦਿੱਤੀ ਗਈ ਹੈ। ਇਹ ਲਿਖਿਆ ਗਿਆ ਕਿ ਬਾਬਾ ਗੁਰਬਖਸ਼ ਸਿੰਘ ਦੇ ਵਿਖੇ ਬਾਦਲ ਪਰਿਵਾਰ ਦੇ ਵੱਲੋਂ 2012 ਤੋਂ ਨਿਰੰਤਰ ਅਖੰਡ ਪਾਠ ਜਿਹੜੇ ਜੀ ਉਹ ਕਰਵਾਏ ਜਾ ਰਹੇ ਆ। ਔਰ ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਸੰਬੰਧ ਦੇ ਵਿੱਚ ਆਪਣੇ ਪੱਧਰ ਦੇ ਉੱਤੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਉਣ ਦਾ ਯਤਨ ਕੀਤਾ ਸੀਗਾ, ਪਰ ਸ਼੍ਰੋਮਣੀ ਕਮੇਟੀ ਦੇ ਸੰਬੰਧਿਤ ਅਮਲੇ ਨੇ ਇੱਥੇ ਅਖੰਡ ਪਾਠ ਬੁੱਕ ਕਰਨ ਤੋਂ ਇਹ ਕਹਿ ਕੇ ਨਾ ਕਰਤੀ ਕਿ ਉੱਥੇ ਪਹਿਲਾਂ ਹੀ ਬੁਕਿੰਗ ਜਿਹੜੀ ਹੈ ਜੀ ਉਹ ਚੱਲ ਰਹੀ ਆ। ਉਹਨਾਂ ਨੇ ਇਹ ਵੀ ਕਿਹਾ ਜੀ ਕਿ 2022 ਤੱਕ ਉੱਥੇ ਨਿਰੰਤਰ ਅਖੰਡ ਪਾਠ ਦੀ ਬੁਕਿੰਗ ਕੀ ਹੋਈ ਆ। ਇਹ ਵੀ ਦਾਅਵਾ ਕੀਤਾ ਗਿਆ ਜੀ ਕਿ ਸ਼੍ਰੋਮਣੀ ਕਮੇਟੀ ਦੇ ਅਮਲੇ ਨੇ ਉਹਨਾਂ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉੱਚ ਅਧਿਕਾਰੀਆਂ ਨੇ ਇਸ ਥਾਂ ਦੇ ਉੱਤੇ ਆਮ ਸੰਗਤ ਜਾਂ ਸ਼ਰਧਾਲੂਆਂ ਦੇ ਅਖੰਡ ਪਾਠ ਬੁੱਕ ਕਰਨ ਤੋਂ ਮਨਾ ਕੀਤਾ ਹੋਇਆ। ਔਰ ਕਿਉਂਕਿ ਇਹਨਾਂ ਨੇ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਜੀ, ਇਹਦੀ ਆਡੀਓ ਰਿਕਾਰਡਿੰਗ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲੇ ਹੈਗੀ ਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇੱਥੇ ਸੰਗਤ ਜਾਂ ਕਿਸੇ ਹੋਰ ਦਾ ਅਖੰਡ ਪਾਠ ਬੁੱਕ ਨਹੀਂ ਹੋ ਸਕਦਾ ਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਜੀ ਕਹਿੰਦੇ ਆ ਕਿ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ। ਵੈਸੇ ਉਹਨਾਂ ਨੂੰ ਬਹੁਤੀ ਜਾਣਕਾਰੀ ਹੈ ਨਹੀਂ, ਕਿਉਂਕਿ ਰਬਰ ਸਟੈਂਪ ਜਿਹੜੀ ਹੁੰਦੀ ਉਹਨੂੰ ਕਾਹਦੀ ਜਿਹੜੀ ਦੀ ਜਾਣਕਾਰੀ ਹੁੰਦੀ, ਉਹਨੂੰ ਤਾਂ ਸਿਰਫ ਜਾ ਕੇ ਲੱਗਣਾ ਹੀ ਜਿਹੜਾ ਜੀ ਉਹ ਹੁੰਦਾ। ਤੋ ਇਸ ਤਰ੍ਹਾਂ ਦਾ ਜਿਹੜਾ ਜੀ ਇਹ ਧੱਕੇਸ਼ਾਹੀ ਆ ਤੁਸੀਂ ਕਹਿ ਸਕਦੇ ਹੋ। ਹੁਣ ਇਸ ਧੱਕੇਸ਼ਾਹੀ ਦੇ ਨਾਲ ਕਰਵਾਏ ਜਾ ਰਹੇ ਅਖੰਡ ਪਾਠ ਜਿਹੜੇ ਨੇ ਉਹ ਕਿੰਨੇ ਕੁ ਜਿਹੜੇ ਜੀ ਉਹ ਕਿਸੇ ਦੇ ਹੈਲਪਫੁਲ ਹੋ ਸਕਦੇ ਆ। ਇਹ ਕਬਜ਼ਾ ਨਹੀਂ ਤਾਂ ਹੋਰ ਕੀ ਹੈ। ਬਿਲਕੁਲ ਜੀ, ਇਹ ਤਾਂ ਬਹੁਤ ਦੇਰ ਦਾ ਪਤਾ ਨਾ ਲੋਕਾਂ ਨੂੰ ਵੀ ਕਬਜ਼ਾ ਕਿਹਦਾ ਆ। ਤੇ ਅੱਗੇ ਪਾਸਪੋਰਟ ਦਫ਼ਤਰ ਮਲੇਰਕੋਟਲਾ ਦੇ ਵਿੱਚ ਖੁੱਲ੍ਹੇਗਾ, ਤੇ ਪਰ ਉਸ ਨੂੰ ਲੈ ਕੇ ਕ੍ਰੈਡਿਟ ਲੈਣ ਦੀ ਦੌੜ ਜੀ ਇਹ ਸੰਗਰੂਰ ਦੇ ਵਿੱਚ ਪਹਿਲਾਂ ਜਿਹੜਾ ਆਉਣਾ ਸੀਗਾ। ਇਹਦੇ ਸੰਬੰਧੀ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰੀ ਇਹ ਦਾਅਵਾ ਕਰਦੇ ਆ ਜੀ ਕਿ ਉਹਨਾਂ ਨੇ ਇਹ ਜਿਹੜਾ ਜੀ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਸੀ, ਕਿਉਂਕਿ ਮਾਮਲਾ ਸੈਂਟਰ ਦਾ ਜੀ ਮੈਂਬਰ ਪਾਰਲੀਮੈਂਟ ਦੇ ਹੀ ਹਿੱਸੇ ਦੇ ਵਿੱਚ ਜਾਂ ਉਹਦੇ ਕ੍ਰਾਈਟੇਰੀਆ ਦੇ ਵਿੱਚ ਆਉਂਦਾ ਇਹ ਜਿਹੜਾ ਜੀ ਉਹ ਅਪਰੋਚ ਕਰਨਾ। ਹੁਣ ਭਗਵੰਤ ਮਾਨ ਹੋਰੀ ਇਹ ਕਹਿੰਦੇ ਆ ਜੀ ਕਿ ਉਹਨਾਂ ਨੂੰ ਚਿੱਠੀ ਜਿਹੜੀ ਵਿਦੇਸ਼ ਮੰਤਰਾਲੇ ਤੋਂ ਮਿਲੀ ਆ, ਉਹਦੇ ਵਿੱਚ ਇਹ ਆਖਿਆ ਗਿਆ ਕਿ ਉਹ ਕਹਿੰਦੇ ਕਿ ਐਕਚੁਅਲੀ ਇਹ ਖੁੱਲ੍ਹਣਾ ਸੀਗਾ ਸੰਗਰੂਰ ਦੇ ਵਿੱਚ, ਪਰ ਸੰਗਰੂਰ ਦੇ ਵਿੱਚ ਜਿਹੜਾ ਡਾਕਖਾਨਾ ਹੈ ਜਿੱਥੇ ਖੁੱਲ੍ਹਣਾ ਸੀ ਉੱਥੇ ਇਨਫ ਸਪੇਸ ਨਹੀਂ ਹੈਗੀ, ਜਿਹਦੇ ਕਰਕੇ ਇਹ ਮਲੇਰਕੋਟਲਾ ਦੇ ਵਿੱਚ ਖੋਲ੍ਹਣ ਦਾ ਫੈਸਲਾ ਜਿਹੜਾ ਜੀ ਉਹ ਵਿਦੇਸ਼ ਮੰਤਰਾਲੇ ਨੇ ਲਿਆ ਜੀ। ਜਿਹੜੀ ਉਹਨਾਂ ਨੇ ਕਿਹਾ ਕਿ ਜਗ੍ਹਾ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਵਿਖਾਈ ਸੀ ਔਰ ਇਹ ਜਗ੍ਹਾ ਫਾਈਨਲ ਕਰ ਦਿੱਤੀ ਗਈ ਹੈ।
16 ਫਰਵਰੀ ਨੂੰ ਇਹਦਾ ਉਦਘਾਟਨ ਜਿਹੜਾ ਜੀ ਇਹ ਹੋਣਾ। ਇਹਨੂੰ ਲੈ ਕੇ ਇੱਕ ਤਾਂ ਜਿਹੜਾ ਜੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਇਹ ਕਹਿ ਰਹੇ ਆ ਜੀ ਕਿ ਉਹਨਾਂ ਦੇ ਕੋਲੇ ਉਹ ਲੈਟਰ ਹੈ ਜਿਹੜਾ ਵਿਦੇਸ਼ ਮੰਤਰਾਲੇ ਦੀ ਆ, ਔਰ ਉਹਨਾਂ ਨੂੰ ਇਹ ਵਿਦੇਸ਼ ਮੰਤਰਾਲੇ ਦੇ ਵੱਲੋਂ ਆਖਿਆ ਗਿਆ ਕਿ ਚੀਫ ਗੈਸਟ ਦੇ ਵਜੋਂ ਮੈਂਬਰ ਪਾਰਲੀਮੈਂਟ ਜਿਹੜੇ ਉੱਥੇ ਹੋਣਗੇ ਤੇ ਇਹਦਾ ਉਦਘਾਟਨ ਜਿਹੜਾ ਜੀ 16 ਫਰਵਰੀ ਨੂੰ ਕੀਤਾ ਜਾਊਗਾ। ਦੂਜੇ ਪਾਸੇ ਜਿਹੜੇ ਬਕਾਇਦਾ ਤੌਰ ਦੇ ਉੱਤੇ ਪੋਸਟਰ ਛਪਵਾਏ ਗਏ ਆ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਜਿਹੜੇ ਨੇ ਰਜ਼ੀਆ ਸੁਲਤਾਨਾ ਉਹਨਾਂ ਦੇ ਵੱਲੋਂ, ਔਰ ਉਹਨਾਂ ਦੇ ਵੱਲੋਂ ਇਹ ਜਿਹੜਾ ਜੀ ਕਿਹਾ ਗਿਆ ਕਿ ਕੈਬਨਿਟ ਮੰਤਰੀ ਜਿਹੜੇ ਰਜ਼ੀਆ ਸੁਲਤਾਨਾ ਨੇ ਉਹਨਾਂ ਦੇ ਵੱਲੋਂ ਮਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਔਰ ਇਹ ਕਿਹਾ ਜਾ ਰਿਹਾ ਕਿ ਇੱਥੇ ਇੱਕ ਰੀਜਨਲ ਪਾਸਪੋਰਟ ਜਿਹੜਾ ਜੀ ਉਹ ਖੁੱਲਣ ਜਾ ਰਿਹਾ, ਔਰ ਉਹਦਾ ਉਦਘਾਟਨ ਇਹ ਲਿਖਿਆ ਗਿਆ ਕਿ ਮੈਡਮ ਰਜ਼ੀਆ ਸੁਲਤਾਨਾ ਕਰਨਗੇ। ਜਿਹੜੇ ਰਜ਼ੀਆ ਸੁਲਤਾਨਾ ਨੇ, ਹਾਲਾਂਕਿ ਇਹਦੇ ਉੱਤੇ ਉਹਨਾਂ ਦਾ ਪ੍ਰਤੀਕਰਮ ਤਾਂ ਨਹੀਂ ਕੋਈ ਵੀ ਜਿਹੜਾ ਜੀ ਆਇਆ ਇਹਨਾਂ ਪੋਸਟਰਾਂ ਦੇ ਉੱਤੇ ਜਿਹੜੇ ਉਹਨਾਂ ਨੇ ਮਲੇਰਕੋਟਲਾ ਦੇ ਵਿੱਚ ਸਾਰੇ ਜਗ੍ਹਾ ਲਵਾਏ ਨੇ। ਜਿਹੜੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਉਹ ਇਹ ਕਹਿੰਦੇ ਨੇ ਕਿ ਜੇ ਰਜ਼ੀਆ ਸੁਲਤਾਨਾ ਉਦਘਾਟਨ ਕਰਨਾ ਚਾਹੁੰਦੇ ਨੇ ਤੇ ਕਰ ਲੈਣ। ਉਹ ਕਹਿੰਦੇ ਮੈਂ ਸਕੂਲਾਂ ਨੂੰ ਵੀ ਇੱਥੇ ਗ੍ਰਾਂਟ ਦਿੱਤੀ ਹੈ, ਜੇ ਉਹਨਾਂ ਦਾ ਉਦਘਾਟਨ ਵੀ ਉਹਨਾਂ ਨੇ ਆ ਕੇ ਕਰਨਾ ਤੇ ਉਹ ਵੀ ਜਿਹੜਾ ਜੀ ਉਹ ਕਰ ਲੈਣ। ਅਸਲ ਤਾਂ ਜਿਹੜਾ ਜੀ ਉਹ 16 ਫਰਵਰੀ ਨੂੰ ਪਤਾ ਲੱਗੂਗਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਰਜ਼ੀਆ ਸੁਲਤਾਨਾ ਹੋਰਾਂ ਦੇ ਕੋਲੇ ਕੋਈ ਚਿੱਠੀ ਜਿਹੜੀ ਵਿਦੇਸ਼ ਮੰਤਰਾਲੇ ਤੋਂ ਆਈ ਉਹਨਾਂ ਦੇ ਕੋਲੇ ਆ ਤੇ ਉਹ ਉਹਨੂੰ ਜਨਤਕ ਜਿਹੜਾ ਜੀ ਕਰ ਦੇਣ, ਜਿਹਦੇ ਵਿੱਚ ਇਹ ਲੱਗਿਆ ਹੋਵੇ ਕਿ ਰਜ਼ੀਆ ਸੁਲਤਾਨਾ ਹੋਰਾਂ ਨੇ ਕਦੀ ਇਸ ਪਾਸਪੋਰਟ ਦਫ਼ਤਰ ਦੀ ਸਿਫਾਰਿਸ਼ ਜਿਹੜੀ ਆ ਉਹ ਕੀਤੀ ਸੀਗੀ ਕਿ ਉਹ ਮਲੇਰਕੋਟਲਾ ਦੇ ਵਿੱਚ ਖੁੱਲੇ। ਤੋ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਜੀ, ਹਰ ਸਿਆਸੀ ਵਿਅਕਤੀ ਜਿਹੜਾ ਜੀ ਉਹ ਆਪਣੀਆਂ ਵੋਟਾਂ ਦੀ ਖਾਤਰ ਜਿਹੜਾ ਜੀ ਹਰ ਚੀਜ਼ ਦੇ ਉੱਤੇ ਆਪਣੀ ਸਟੈਂਪ ਜਿਹੜੀ ਆ ਜੀ ਉਹ ਲਾਉਣਾ ਚਾਹੁੰਦਾ। ਔਰ ਇਹ ਪਾਸਪੋਰਟ ਦਫ਼ਤਰ ਤਾਂ ਜਿਹੜਾ ਜੀ ਉਹ ਖੁੱਲ ਰਿਹਾ, 16 ਨੂੰ ਅਸਲ 'ਚ ਪਤਾ ਲੱਗੂਗਾ ਜੀ ਕਿ ਕੌਣ ਪਹਿਲਾਂ ਉਦਘਾਟਨ ਕਰ ਜਾਂਦਾ ਜੀ। ਤੇ ਅਖੀਰ ਦੇ ਵਿੱਚ ਆਪਾਂ ਚੋਣ ਕਮਿਸ਼ਨ ਦੀ ਜੇ ਗੱਲ ਕਰੀਏ, EVM ਮਸ਼ੀਨਾਂ ਦਾ ਰੌਲਾ ਆ, ਪਰ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਬੈਲਟ ਪੇਪਰ ਤੇ ਵਾਪਸ ਨਹੀਂ ਆਵਾਂਗੇ। ਦੇਖੋ ਜੀ, ਇਹ ਜਿਹੜੀਆਂ ਦੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀਆਂ ਇੱਕ ਵਾਰੀ ਫੇਰ ਜਿਹੜਾ ਜੀ ਉਹ ਚਰਚਾ ਦੇ ਵਿੱਚ ਨੇ ਜੀ। ਚਰਚਾ ਦੇ ਵਿੱਚ ਕਿਉਂ ਨੇ, ਆਪਾਂ ਇਹਦੀ ਪੂਰੀ ਡਿਟੇਲ ਜਿਹੜੀ ਜੀ ਉਹ ਸਾਂਝੀ ਕਰ ਹਟੇ ਹੈ ਕਿ ਜਿਹੜਾ ਇੱਕ ਹੈਕਰ ਆ ਜੀ ਉਹਨੇ ਇਹ ਰਾਜ ਜਿਹੜੇ ਆ ਜੀ ਉਹ ਖੋਲ੍ਹੇ ਆ। ਬਜਾਏ ਇਹਦੇ ਕਿ ਉਹਦੀ ਇਨਵੈਸਟੀਗੇਸ਼ਨ ਜਿਹੜੀ ਜੀ ਉਹ ਕੀਤੀ ਜਾਵੇ, ਉਹਨੂੰ ਦੱਬਣ ਦੇ ਵਾਸਤੇ ਉਹਦੇ ਉੱਤੇ ਹੀ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ, ਉਹਦੇ ਉੱਤੇ ਹੀ ਪਰਚਾ ਦਰਜ ਹੋ ਗਿਆ ਹੈਕਰ ਦੇ ਉੱਤੇ। ਉਧਰ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਸੁਨੀਲ ਅਰੋੜਾ, ਉਹਨਾਂ ਨੇ ਇਹ ਗੱਲ ਫੇਰ ਇੱਕ ਵਾਰੀ ਜਿਹੜੀ ਜੀ ਕਹੀ ਆ ਕਿ ਚੋਣ ਕਮਿਸ਼ਨ ਜਿਹੜਾ ਜੀ ਇਸ ਤਰ੍ਹਾਂ ਦੇ ਕਿਸੇ ਵੀ ਡਰਾਵੇ ਜਾਂ ਧੌਂਸ ਮੂਹਰੇ ਨਹੀਂ ਝੁਕੂਗਾ। ਉਹਨਾਂ ਨੇ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਜਗ੍ਹਾ ਦੇ ਉੱਤੇ ਮੁੜ ਕੇ ਬੈਲਟ ਪੇਪਰ ਜਿਹੜਾ ਜੀ ਉਹ ਲਿਆਂਦਾ ਜਾਵੇ। ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਉਹ ਬੈਲਟ ਬਾਕਸਿਆਂ ਦੇ ਦੌਰ ਦੇ ਵੱਲ ਨਹੀਂ ਪਰਤਣਗੇ ਤੇ EVMs ਦੀ ਵਰਤੋਂ ਪਹਿਲਾਂ ਵਾਂਗ ਜਾਰੀ ਜਿਹੜੀ ਜੀ ਉਹ ਰਹੂਗੀ। ਮੁੱਖ ਚੋਣ ਕਮਿਸ਼ਨ ਨੇ ਇਹ ਵੀ ਗੱਲ ਕਹੀ ਕਿ EVMs ਦੇ ਮੁੱਦੇ ਨੂੰ ਫੁੱਟਬਾਲ ਵਾਂਗ ਜਿਹੜਾ ਜੀ ਉਹ ਉਛਾਲਿਆ ਜਾਂਦਾ ਤੇ ਕਈ ਧਿਰਾਂ EVMs ਦੀ ਵਰਤੋਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਚਿੱਕੜ ਜਿਹੜਾ ਜੀ ਉਹ ਸੁੱਟਦੀਆਂ ਨੇ। ਅੱਜ ਕਿਉਂਕਿ ਇੱਥੇ ਮੁਲਕ ਦੇ ਵਿੱਚ ਕੌਮੀ ਵੋਟਰ ਦਿਵਸ ਜਿਹੜਾ ਜੀ ਉਹ ਮਨਾਇਆ ਜਾ ਰਿਹਾ, ਮੇਕਿੰਗ ਆਵਰਸ ਇਲੈਕਸ਼ਨਸ ਇਨਕਲੂਸਿਵ ਐਂਡ ਐਕਸੈਸਿਬਲ, ਇਸ ਸਬਜੈਕਟ ਦੇ ਉੱਤੇ ਜਿਹੜੀ ਕਾਨਫਰੰਸ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਮੁੱਖ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਕਿ ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਵੋਟ ਪਰਚੀਆਂ ਦੇ ਦੌਰ ਵੱਲ ਮੁੜ ਕੇ ਨਹੀਂ ਜਾਵਾਂਗੇ। ਉਹਨਾਂ ਕਿਹਾ ਕਿ ਅਸੀਂ ਉਸ ਯੁੱਗ ਦੇ ਵਿੱਚ ਜਾਵਾਂਗੇ ਜਿੱਥੇ ਸਾਨੂੰ ਵੋਟ ਪਰਚੀਆਂ ਦਾ ਭਾਰ ਢੋਣਾ ਅਸੀਂ ਕਿਉਂ ਉਸ ਯੁੱਗ ਦੇ ਵਿੱਚ ਜਾਵਾਂਗੇ ਕਿ ਜਿੱਥੇ ਵੋਟ ਪਰਚੀਆਂ ਦਾ ਭਾਰ ਜਿਹੜਾ ਜੀ ਉਹ ਢੋਣਾ ਪੈਂਦਾ, ਜਿੱਥੇ ਲੋੜੀਂਦੀ ਨਫ਼ਰੀ ਦੇ ਬਾਵਜੂਦ ਵੋਟਾਂ ਦੀ ਗਿਣਤੀ ਮੌਕੇ ਦੇਰ ਹੁੰਦੀ ਆ ਔਰ ਪੋਲਿੰਗ ਸਟਾਫ ਦੀ ਖੱਜਲ ਖੁਆਰੀ ਜਿਹੜੀ ਜੀ ਉਹ ਹੁੰਦੀ ਆ। ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਸਿਆਸੀ ਪਾਰਟੀਆਂ ਸਣੇ ਸੰਬੰਧਿਤ ਧਿਰਾਂ ਦੀ ਕਿਸੇ ਵੀ ਨੁਕਤਾਚੀਨੀ ਤੇ ਫੀਡਬੈਕ ਨੂੰ ਜਿਹੜਾ ਜੀ ਖਿਹੜੇ ਮੱਥੇ ਸਵੀਕਾਰ ਕਰਾਂਗੇ, ਪਰ ਉਹਨਾਂ ਨੇ ਕਿਹਾ ਕਿ ਅਸੀਂ EVMs ਤੇ PPT ਮਸ਼ੀਨਾਂ ਤੋਂ ਲਾਂਭੇ ਹੋਣ ਤੇ ਵੋਟ ਪਰਚੀਆਂ ਦੇ ਯੁੱਗ ਦੇ ਵਿੱਚ ਵਾਪਸ ਜਾਣ ਨੂੰ ਕਦੀ ਵੀ ਤਰਜੀਹ ਨਹੀਂ ਦੇਵਾਂਗੇ ਤੇ ਨਾ ਉਸ ਪਾਸੇ ਵੱਲ ਜਿਹੜਾ ਜੀ ਉਹ ਜਾਵਾਂਗੇ। ਕਿਉਂਕਿ ਜਿਹੜੀ ਇਹ ਚਰਚਾ ਪਿਛਲੇ ਦਿਨਾਂ ਤੋਂ ਛਿੜੀ ਹੈ ਜੀ ਹੈਕਰ ਦੇ ਵੱਲੋਂ ਜਿਹੜੇ ਉਠਾਏ ਗਏ ਇਸ਼ੂ ਸੀਗੇ, ਉਦੋਂ ਬਾਅਦ ਕੁਛ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹ ਇਹ ਕਹਿ ਰਹੀਆਂ ਨੇ ਕਿ ਇਲੈਕਸ਼ਨ ਮੁੜ ਕੇ ਜਿਹੜੀ ਹੈ ਜੀ ਉਹ ਵੋਟ ਪਰਚੀਆਂ ਦੇ ਉੱਤੇ ਹੋਣੀ ਚਾਹੀਦੀ ਹੈ, ਬੈਲਟ ਪੇਪਰ ਦੇ ਉੱਤੇ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਤਰਕ ਦਿੰਦੀਆਂ ਨੇ ਕਿ ਇਸ ਵੇਲੇ ਜਿਹੜੇ ਤਰੱਕੀ ਵਾਲੇ ਮੁਲਕ, ਚਾਹੇ ਉਹ ਅਮਰੀਕਾ ਹੈ ਜਾਂ ਹੋਰ ਨੇ, ਈਵਨ ਜਿੱਥੇ ਇਹ ਜਿਹੜੀਆਂ EVM ਬਣਦੀਆਂ ਨੇ ਜਾਪਾਨ ਦੇ ਵਿੱਚ,
ਉੱਥੇ ਵੀ ਜਿਹੜਾ ਜੀ ਬੈਲਟ ਪੇਪਰ ਦੇ ਉੱਤੇ ਚੋਣ ਹੁੰਦੀ ਆ ਉਹ ਵੀ EVM ਨਹੀਂ ਵਰਤਦੇ, ਪਰ ਭਾਰਤ ਦੇ ਵਿੱਚ ਜਿਹੜੀਆਂ ਜੀ ਉਹ EVM ਦੇ ਉੱਤੇ ਵੋਟਾਂ ਪੈਂਦੀਆਂ ਨੇ। ਕਿਉਂ? ਇਹ ਹੈਕਰ ਜਿਹੜਾ ਜੀ ਉਹ ਡਿਟੇਲ ਦੱਸ ਚੁੱਕਾ ਹੈ। ਬਿਲਕੁਲ ਜੀ, ਕਾਫੀ ਟਾਈਮ ਤੋਂ ਰੌਲਾ ਪੈ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।